जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 26 ਜੁਲਾਈ 2013 11 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਗੁਰਸੇਵਕ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਵੇਖਦਾ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ। ਮੇਰਾ ਇੱਕ ਸਵਾਲ ਹੈ ਕਿ ਕੋਈ ਦੇਸ਼ ਸਿੱਖਾਂ ਦੇ ਹੱਕਾਂ ਵਾਸਤੇ ਸਾਡੀ ਮਦਦ ਕਰ ਸਕਦਾ ਹੈ? ਮੇਰੇ ਬੱਚੇ ਮੈਨੂੰ ਪੁੱਛਦੇ ਹਨ ਕਿ ਸਾਨੂੰ ਸਾਡਾ ਹੱਕ ਕਿਉਂ ਨਹੀਂ ਮਿਲਦਾ। ਜੇ ਤੁਹਾਨੂੰ ਜਾਇਜ਼ ਲੱਗੇ ਤਾਂ ਜਵਾਬ ਜ਼ਰੂਰ ਦੇਣਾ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਸੇਵਕ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਅਸੀਂ ਇਹ ਬੇਨਤੀ ਫਿਰ ਕਰ ਦਈਏ ਕਿ ਆਪਣੇ ਸ਼ਹਿਰ ਦਾ ਨਾਂ, ਦੇਸ਼ ਦਾ ਨਾਂ ਜ਼ਰੂਰ ਲਿਖਿਆ ਕਰੋ ਜੀ, ਤਾਂ ਕਿ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਕਿੱਥੋਂ ਤੱਕ ਜਿਹੜੀ ਕਿੱਥੇ ਤੱਕ ਇਹ ਆਵਾਜ਼ ਪਹੁੰਚਦੀ ਹੈ ਜੀ, ਤੇ ਉਹਨਾਂ ਦੇ ਪਰਸਪੈਕਟਿਵ ਤੋਂ ਜਿਸ ਮੁਲਕ 'ਚ ਕੋਈ ਰਹਿੰਦਾ ਹੈ ਉਸ ਗੱਲ ਨੂੰ ਸਮਝਾਉਣ 'ਚ ਵੀ ਸਾਡੇ ਲਈ ਆਸਾਨੀ ਹੋ ਜਾਏਗੀ। ਜੀ ਜੀ। ਫਿਰ ਵੀ ਧੰਨਵਾਦ ਹੈ ਇਹਨਾਂ ਦਾ, ਇਹਨਾਂ ਨੇ ਸਾਨੂੰ ਲਿਖਿਆ। ਉਹਨਾਂ ਦਾ ਸਿੰਪਲ ਸਵਾਲ ਹੈ ਕਿ ਕੀ ਕੋਈ ਦੇਸ਼ ਸਾਡੀ ਮਦਦ ਕਰ ਸਕਦਾ ਜੀ, ਔਰ ਉਹਨਾਂ ਨੇ ਆਪਣੇ ਬੱਚਿਆਂ ਦੇ ਹਵਾਲੇ ਨਾਲ ਕਿਹਾ ਵੀ ਉਹ ਪੁੱਛਦੇ ਨੇ ਕਿ ਵੀ ਸਾਨੂੰ ਸਾਡਾ ਹੱਕ ਕਿਉਂ ਨਹੀਂ ਮਿਲਦਾ। ਜੀ ਬਿਲਕੁਲ। ਦੇਖੋ, ਪਹਿਲਾਂ ਦੂਸਰੇ ਤੋਂ ਸ਼ੁਰੂ ਕਰ ਲਈਏ ਵੀ ਹੱਕ ਮਿਲਦੇ ਨਹੀਂ, ਹੱਕ ਖੋਏ ਜਾਂਦੇ ਨੇ ਜੀ, ਔਰ ਇਹ ਬੜੀ ਸਿੰਪਲ ਗੱਲ ਹੈ। ਔਰ ਇਸ ਨੂੰ 10ਵੇਂ ਪਾਤਸ਼ਾਹ ਨੇ ਜਿਹੜੀ ਉਹਨਾਂ ਦੀ ਫਿਲਾਸਫੀ ਹੈ, ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੁਹਰਾਉਂਦੇ ਹਾਂ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਜੀ, ਕਿ ਕਦੇ ਵੀ ਕੋਈ ਰਾਜ ਸ਼ਕਤੀ ਤੁਹਾਨੂੰ ਟਰੇ ਦੇ ਵਿੱਚ ਰੱਖ ਕੇ ਨਹੀਂ ਦਿੰਦਾ ਜੀ। ਇਹ ਤੁਹਾਨੂੰ ਆਪਣੀ ਤਾਕਤ ਦੇ ਨਾਲ ਹਾਸਲ ਕਰਨੀ ਪੈਂਦੀ ਹੈ। ਉਹ ਜਿਹੜਾ ਬਲ ਹੈ ਉਹ ਕੀ ਹੈ? ਅੱਜ ਦੇ ਪੀਰੀਅਡ 'ਚ ਕੋਈ ਕਹਿ ਸਕਦਾ ਹੈ ਕਿ ਜੀ ਹੁਣ ਕੋਈ ਬਾਹੂ ਬਲ ਦਾ ਜ਼ਮਾਨਾ ਥੋੜ੍ਹੀ ਹੈ। ਜੀ ਜੀ। ਇਹਦੇ 'ਚ ਬਿਲਕੁਲ ਠੀਕ ਹੈ ਕਿ ਇਹ ਲੋਕਤੰਤਰ ਦੇ ਨਾਂ ਥੱਲੇ ਜਿਵੇਂ ਘੱਟ ਗਿਣਤੀਆਂ ਦਾ ਗਲਾ ਘੋਟਿਆ ਜਾ ਰਿਹਾ ਦੁਨੀਆ ਭਰ ਦੇ ਵਿੱਚ ਹੀ। ਜੀ ਜੀ। ਔਰ ਖ਼ਾਸ ਤੌਰ 'ਤੇ ਜਿੱਥੇ ਲੋਕਤੰਤਰ ਬਹੁ ਗਿਣਤੀ ਦੇ ਜ਼ਬਰ ਵਾਲਾ ਹੋਏ ਜੀ। ਔਰ ਇਹਦੇ 'ਚ ਵੀ ਇਹ ਗੱਲ ਬੇਸ਼ੱਕ ਕਈ ਵਾਰ ਜਦੋਂ ਤੁਸੀਂ 47 ਦੇ ਦੌਰ ਦੀ ਗੱਲ ਸੁਣਦੇ ਹੋ, ਕਰਦੇ ਹੋ, ਕਈ ਚੀਜ਼ਾਂ ਉਹਨਾਂ 'ਚੋਂ ਗੁਜ਼ਰਦੀਆਂ ਜੀ। ਇਹ ਮੈਨੂੰ ਕਦੇ ਉਹ ਕਿਤਾਬ ਦੇਖਣ ਦਾ ਮੌਕਾ ਨਹੀਂ ਮਿਲਿਆ। ਮਾਸਟਰ ਤਾਰਾ ਸਿੰਘ ਨੇ ਆਪਣੀਆਂ ਯਾਦਾਂ, ਆਪਣੀਆਂ ਮੈਮੋਇਰਸ ਲਿਖੀਆਂ, ਉਹਨਾਂ ਦੇ ਬੇਟੇ ਜਸਵੰਤ ਸਿੰਘ ਨੇ ਉਹ ਛਪਵਾਈਆਂ ਸੀ ਜੀ। ਉਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਿਹੜਾ ਬਹੁ ਗਿਣਤੀ ਦਾ ਜ਼ਬਰ ਹੈ ਜਾਂ ਬਹੁ ਗਿਣਤੀ ਦੀ ਹਕੂਮਤ ਹੈ ਜੀ, ਉਹ ਡਿਕਟੇਟਰਸ਼ਿਪ ਨਾਲੋਂ ਵੀ ਮਾੜੀ ਹੁੰਦੀ ਹੈ ਜੀ। ਔਰ ਇਹ 47 ਤੋਂ ਬਾਅਦ ਦੇ ਤਜਰਬੇ ਦੀ ਗੱਲ ਹੈ। ਪਹਿਲਾਂ ਉਹਨਾਂ ਦੇ ਕੀ ਵਿਸ਼ਵਾਸ ਸਨ ਜਾਂ ਉਹਨਾਂ ਨੇ ਕਿਉਂ ਜਿਹੜਾ ਇੰਨਾ ਵੱਡਾ ਜਿਹੜਾ ਗਲਤ ਫੈਸਲਾ ਲਿਆ, ਪਰ ਉਹ ਇਹ ਕਹਿੰਦੇ ਨੇ ਕਿ ਬਹੁ ਗਿਣਤੀ ਦੀ ਹਕੂਮਤ ਜੀ ਡਿਕਟੇਟਰਸ਼ਿਪ ਨਾਲੋਂ ਵੀ ਮਾੜੀ ਹੁੰਦੀ ਹੈ, ਕਿਉਂਕਿ ਡਿਕਟੇਟਰ ਤੋਂ ਤਾਂ ਤੁਹਾਨੂੰ ਆਸ ਹੁੰਦੀ ਹੈ ਕਿ ਉਹਦੇ ਮਰਨ ਤੋਂ ਬਾਅਦ ਸ਼ਾਇਦ ਛੁਟਕਾਰਾ ਹੋ ਜਾਏ ਜੀ ਜੀ, ਪਰ ਬਹੁ ਗਿਣਤੀ ਦੇ ਜ਼ਬਰ ਚੋਂ ਤੁਸੀਂ ਨਿਕਲ ਨਹੀਂ ਸਕਦੇ ਕਿਉਂਕਿ ਉਹਨੇ ਹਮੇਸ਼ਾ ਹੀ ਬਹੁ ਗਿਣਤੀ ਰਹਿਣਾ ਹੁੰਦਾ ਜੀ ਜੀ। ਔਰ ਜਦੋਂ ਅਸੀਂ ਬੀਜੇਪੀ ਤਾਂ ਕਾਂਗਰਸ ਨੂੰ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਕਹਿੰਦੇ ਆ ਜੀ, ਤੇ ਫਿਰ ਜ਼ਾਹਰ ਹੈ ਗੱਲ ਤਾਂ ਉਹੀ ਸਾਹਮਣੇ ਹੈ ਜੀ ਜੀ। ਹੁਣ ਜਿਹੜੀ ਸ਼ਬਦਾਵਲੀ, ਵੋਕੈਬਲਰੀ ਵੀ ਹੈ, ਹੁਣ ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਨੇ ਐਡਰੈਸ ਕੀਤਾ ਇੱਕ ਕਾਂਗਰਸੀਆਂ ਦੀ ਗੈਦਰਿੰਗ ਨੂੰ, ਤੇ ਉਹਦੇ 'ਚ ਉਹਨੇ ਕਿਹਾ ਜੀ ਕੋਈ ਵੀ ਜਿਹੜਾ ਉਹ ਲਛਮਣ ਰੇਖਾ ਪਾਰ ਨਾ ਕਰੇ, ਕੋਈ ਵੀ ਬਿਆਨਬਾਜ਼ੀ ਜਿਹੜੀ ਹੈ ਸੀਮਾ 'ਚ ਰਹਿ ਕੇ ਕੀਤੀ ਜਾਏ ਜੀ। ਹੁਣ ਬਿਆਨ ਸਾਰੇ ਹੀ ਮੀਡੀਆ ਨੇ ਕੈਰੀ ਕੀਤਾ ਕਿ ਜੀ ਇਹ ਵਾਰਨਿੰਗ ਹੈ, ਇਹ ਦਿਗਵਿਜੇ ਸਿੰਘ ਵਰਗਿਆਂ ਨੂੰ, ਵੇਣੀ ਪ੍ਰਸ਼ਾਦ ਵਰਗਿਆਂ ਨੂੰ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲ ਕਰਦੇ ਨੇ। ਪਰ ਮੇਰਾ ਧਿਆਨ ਲਛਮਣ ਰੇਖਾ ਸ਼ਬਦ ਦੇ ਉੱਤੇ ਗਿਆ ਜੀ ਕਿ ਇਹ ਇੱਕ ਕਲਚਰ ਬਣ ਜਾਂਦਾ ਹੈ ਬਹੁ ਗਿਣਤੀ ਦਾ, ਜਿੱਥੇ ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਜਿਹੜੇ ਇਤਿਹਾਸਕ ਜਾਂ ਮਿਥਿਹਾਸਕ ਜੋ ਵੀ ਉਹਨਾਂ ਦੀਆਂ ਗੱਲਾਂ ਨੇ ਉਹ ਲੋਕ ਜੀਵਨ ਦੇ ਵਿੱਚ ਵੀ ਆ ਜਾਂਦੀਆਂ ਨੇ ਜੀ। ਹੁਣ ਇਹ ਕਹਿਣਾ ਨਾ ਤਾਂ ਰਾਹੁਲ ਗਾਂਧੀ ਲਛਮਣ ਹੈ, ਨਾ ਸੋਨੀਆ ਗਾਂਧੀ ਲਛਮਣ ਹੈ, ਨਾ ਕਾਂਗਰਸ 'ਚ ਕੋਈ ਲਛਮਣ ਹੈ, ਨਾ ਬੀਜੇਪੀ 'ਚ ਕੋਈ ਲਛਮਣ ਹੈ। ਇੱਕ ਵਾਕਿਆ ਹੈ ਜੀ ਜੀ ਜਿਹੜਾ ਰਾਮਾਇਣ ਦੇ ਨਾਲ ਜੁੜਿਆ ਹੋਇਆ ਕਿ ਲਛਮਣ ਨੇ
ਰੇਖਾ ਖਿੱਚ ਦਿੱਤੀ ਸੀਤਾ ਲਈ ਵੀ ਤੂੰ ਇਹਨੂੰ ਕਰੀ ਨਾ ਕ੍ਰਾਸ, ਹੈ ਨੀ। ਤੇ ਉਹ ਭਿੱਖਿਆ ਮੰਗਣ ਆਇਆ ਰਾਵਣ ਜਿਹੜਾ ਹੈ, ਉਹ ਆਪਣੇ ਆਪ ਨੂੰ ਇੰਪੋਸਟਰ ਬਣ ਕੇ, ਤੇ ਉਹਨੇ ਉਹ ਬਾਹਰ ਨਿਕਲ ਕੇ ਉਹਨੂੰ ਪਿੱਛਿਆ ਦੇਣੀ ਚਾਹੇ, ਉਹਨੂੰ ਚੁੱਕ ਕੇ ਲੈ ਗਿਆ। ਹੁਣ ਗੱਲ ਇਹ ਇੱਕ ਅਕੀਦਾ ਹੈ ਜਾਂ ਉਹਨਾਂ ਦੀ ਕਹਾਣੀ ਹੈ, ਲੇਕਿਨ ਜਦੋਂ ਮੈਂ ਉਹਦੀ ਈਡੀਅਮ ਦੀ ਗੱਲ ਕਰਦਾ ਕਿ ਹੁਣ ਉਹ ਲక్ష్మణ ਰੇਖਾ ਜਿਹੜੀ ਹੈ, ਇਹੀ ਉਹ ਘੱਟ ਗਿਣਤੀਆਂ ਨੂੰ ਲక్ష్మణ ਰੇਖਾ ਕਹਿੰਦੇ ਨੇ। ਜਦੋਂ ਏਕਤਾ ਅਖੰਡਤਾ ਦੀ ਗੱਲ ਕਰਦੇ ਨੇ ਤਾਂ ਉਹ ਸਾਡੇ ਲਈ ਲక్ష్మణ ਰੇਖਾ ਇਹਨਾਂ ਨੇ ਖਿੱਚੀ ਹੁੰਦੀ ਹੈ, ਕਿਉਂਕਿ ਰੇਖਾ ਦੇ ਅੰਦਰ ਰਹਿਣਾ ਮਹਿਫੂਜ਼ ਹੈ, ਮੈਸੇਜ ਇਹ ਹੈ, ਤੇ ਲੀਕ ਤੋਂ ਬਾਹਰ ਆ ਜਾਣ ਦਾ ਮਤਲਬ ਹੈ ਕਿ ਫਿਰ ਮਰਨ ਲਈ ਤਿਆਰ ਰਹੋ। ਹੁਣ ਉਹ ਜਿਹੜੀ ਸਾਡੇ ਲਈ ਖਿੱਚੀ ਰੇਖਾ ਹੈ, ਉਹਦੇ 'ਚ ਇਹ ਵੀ ਹੈ ਕਿ ਵੀ ਤੁਸੀਂ ਏਕਤਾ ਅਖੰਡਤਾ ਦਾ ਮੰਤਰ 24 ਘੰਟਿਆਂ 'ਚੋਂ 26 ਘੰਟੇ ਪੜ੍ਹਨਾ। ਔਰ ਇਹ ਵੀ ਇੱਕ ਬੜੀ ਮਾਈਨੋਰਟੀਜ਼ ਦੇ ਹਵਾਲੇ ਨਾਲ ਹੀ ਗੱਲ ਕਹੀ ਜਾਂਦੀ ਹੈ ਕਿ ਹੁਣ ਸਿੱਖ ਘੱਟ ਗਿਣਤੀ 'ਚ ਨੇ। ਹੁਣ ਕੋਈ ਵੀ ਪੰਜਾਬ 'ਚ ਆਏਗਾ, ਜੋ 66 ਸਾਲਾਂ ਜਿਹੜੇ ਲੀਡਰ ਆਉਂਦੇ ਰਹੇ, ਕਹਿਣਗੇ ਜੀ ਸਿੱਖ ਬੜੇ ਦੇਸ਼ ਭਗਤ ਨੇ। ਹੁਣ ਕਦੇ ਕਿਸੇ ਨੇ ਸਟੇਟਮੈਂਟ ਦਿੱਤੀ ਹੈ ਕਿ ਹਿੰਦੂ ਬੜੇ ਦੇਸ਼ ਭਗਤ ਨੇ? ਕਿਉਂ? ਕਿਉਂਕਿ ਮੈਜੋਰਿਟੀ ਦਾ ਦੇਸ਼ ਭਗਤੀ ਜਾਂ ਮੈਜੋਰਿਟੀ ਦੀ ਪੈਟਰੀਓਟਿਜ਼ਮ ਤਾਂ ਫॉर ਗ੍ਰਾਂਟਡ ਹੈ, ਕਿਉਂਕਿ ਉਹਨਾਂ ਦਾ ਦੇਸ਼ ਹੈ। ਜਿਹੜੀ ਘੱਟ ਗਿਣਤੀ ਹੈ, ਉਹਨੂੰ ਹਰ ਗਲੀ ਦੇ ਮੋੜ ਤੇ ਪ੍ਰੂਵ ਕਰਨਾ ਪਏਗਾ ਕਿ ਉਹ ਏਕਤਾ ਅਖੰਡਤਾ ਦਾ ਮੰਤਰ ਜਪਦੇ ਨੇ, ਔਰ ਉਹ ਜਿਹੜੇ ਨੇ ਉਹ ਦੇਸ਼ ਭਗਤ ਨੇ। ਇਸ ਲਈ ਉਹ ਤੁਹਾਨੂੰ ਪੈਂਪਰ ਕਰਨ ਲਈ ਆ ਕੇ ਵੀ ਕਹਿੰਦੇ ਨੇ, ਪਰ ਇਹ ਇੱਕ ਰਿਮਾਈਂਡਰ ਵੀ ਹੈ ਕਿ ਮੈਜੋਰਿਟੀ ਦਾ ਪੈਟਰੀਓਟਿਜ਼ਮ ਫॉर ਗ੍ਰਾਂਟਡ ਹੈ, ਮਾਈਨੋਰਿਟੀ ਨੂੰ ਹਰ ਮੋੜ ਦੇ ਉੱਤੇ ਪ੍ਰੂਵ ਕਰਨਾ ਪਏਗਾ ਕਿ ਉਹ ਪੈਟਰੀਓਟਿਕ ਨੇ। ਹੁਣ ਇਸ ਬ੍ਰੌਡਰ ਡੈਫੀਨੇਸ਼ਨ 'ਚ ਅਸੀਂ ਦੇਖੀਏ ਵੀ ਅਸੀਂ ਪਹਿਲਾਂ ਤਾਂ ਆਪਣੇ ਹੱਕ ਦੀ ਗੱਲ ਕਰਦੇ ਹਾਂ। ਹੱਕ ਆਪਣੇ ਆਪ ਤੁਰ ਕੇ ਨਹੀਂ ਆਉਂਦੇ ਕਦੇ ਵੀ। ਬਿਲਕੁਲ ਹੱਕ ਤੁਹਾਨੂੰ ਲੈਣੇ ਪੈਂਦੇ ਨੇ, ਤੇ ਨਿਜ ਬਲ ਸੇ ਲੈ ਹੈ। ਇਹਦੇ ਸਰ ਕਪੂਰ ਸਿੰਘ ਜਿਹੜੇ ਸਾਡੇ ਬੜੇ ਵੱਡੇ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਨੇ ਕਿਤੇ ਇਸ ਨੂੰ ਇੰਟਰਪ੍ਰੀਟ ਕਰਦੇ ਆ ਕਿ ਇਹ ਗੱਲ, ਔਰ ਉਹਨਾਂ ਨੇ 47 ਦੇ ਦੌਰ ਦੇ ਨਾਲ ਜੋੜ ਕੇ ਵੀ ਇਸ ਨੂੰ ਕਿਹਾ ਕਿ ਵੀ ਉਹ ਸਮਾਂ ਹੁੰਦਾ ਹੈ ਜਦੋਂ ਕਿ ਇੱਕ ਜਿਹੜੀ ਪਾਵਰ ਹੈ ਉਹ ਵੀਕਨੈਸ ਤੇ ਖਲੋਤੀ ਹੁੰਦੀ ਹੈ, ਉਹਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ, ਔਰ ਉਹਨਾਂ ਮਜਬੂਰੀਆਂ ਦੇ ਥੱਲੇ ਉਹ ਤੁਹਾਡੇ ਵੱਲ ਕਦਮ ਵਧਾਉਂਦੀ ਹੈ, ਤੁਹਾਨੂੰ ਕੁਛ ਨਾ ਕੁਛ ਉਹ ਹਕੂਕ ਦਿੰਦੀ ਹੈ। ਜਿਵੇਂ ਅਸੀਂ 18ਵੀਂ ਸਦੀ 'ਚ ਦੇਖਦੇ ਹਾਂ ਕਿ ਸਿੱਖ ਲੜ ਰਹੇ ਸੀ ਮੁਗਲਾਂ ਦੇ ਨਾਲ ਵੀ, ਅਫਗਾਨਾਂ ਨਾਲ ਵੀ, ਦੋਨਾਂ ਨੇ ਸਿੱਖਾਂ ਨੂੰ ਲਟੇਰੇ ਗਰਦਾਨਿਆ ਹੋਇਆ ਸੀ। ਰਾਜਨੀ ਕਰਨ ਵਾਲੇ, ਲਟੇਰੇ, ਡਾਕੂ, ਬਾਗੀ, ਇਹ ਸ਼ਬਦ ਸੀ। ਪਰ ਜਦੋਂ ਹਮਲਾ ਨਾਦਰ ਸ਼ਾਹ ਦਾ ਹੋ ਜਾਂਦਾ ਹੈ, ਮੁਗਲ ਕਮਜ਼ੋਰ ਹੋ ਜਾਂਦੇ ਨੇ, ਦਿੱਲੀ ਦਾ ਤਖਤ, ਲਾਹੌਰ 'ਚ ਜ਼ਕਰੀਆ ਖਾਨ ਵਰਗਾ ਵੀ, ਜਿਸ ਨੇ ਬਾਅਦ ਦੇ ਵਿੱਚ ਬਹੁਤ ਜ਼ੁਲਮ ਕੀਤੇ, ਇੱਕ ਸਟੇਜ ਤੇ ਸਿੱਖਾਂ ਦੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ। ਉਸ ਪੀਰੀਅਡ ਦੇ ਵਿੱਚ ਦੀਵਾਨ ਕੌੜਾ ਮੱਲ ਔਰ ਭਾਈ ਸੁਬੇਗ ਸਿੰਘ ਜਿਹੜੇ ਨੇ ਉਹ ਐਜ਼ ਏ ਮੀਡੀਏਸ਼ਨ ਕਰਦੇ ਨੇ। ਔਰ ਪਹਿਲੀ ਵਾਰ ਹੈ ਕਿ ਸਿੱਖਾਂ ਨੂੰ ਸਬ ਨੇਸ਼ਨ ਦੇ ਤੌਰ ਤੇ ਮਨਜ਼ੂਰ ਕੀਤਾ ਜਾਂਦਾ ਹੈ। ਜਿਹੜੀ ਨਵਾਬੀ ਦੀ ਖਿਲਤ ਦੀ ਗੱਲ ਹੈ, ਨਵਾਬ ਕਪੂਰ ਸਿੰਘ ਨਵਾਬ ਬਣਦੇ ਨੇ ਔਰ ਉਹਨਾਂ ਨੂੰ ਇਹ ਰੈਕਗਨਾਈਜ਼। ਸੋ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਬੇਸ਼ੱਕ ਸਿੱਖਾਂ ਦਾ ਆਸ਼ਾ ਤਾਂ ਬਾਦਸ਼ਾਹੀ ਸੀ, ਪੂਰੀ ਬਾਦਸ਼ਾਹੀ, ਉਹ ਬਾਗੀ ਸਨ, ਪਰ ਇੱਕ ਮਜਬੂਰੀ ਵਸ ਹਕੂਮਤ ਨੇ, ਮੁਗਲ ਹਕੂਮਤ ਨੇ ਇੱਕ ਪਾਸੇ, ਕਿਉਂਕਿ ਜ਼ਕਰੀਆ ਖਾਨ ਦਿੱਲੀ ਨਾਲੋਂ ਵੀ ਆਪਣੇ ਆਪ ਨੂੰ ਸਟਰੋਂਗਰ ਅੱਡ ਹੋਣਾ ਚਾਹੁੰਦਾ ਸੀ ਤੇ ਅਫਗਾਨਾਂ ਦੇ ਖਿਲਾਫ ਵੀ ਸਿੱਖਾਂ ਦੀ ਮਦਦ ਚਾਹੁੰਦਾ ਸੀ। ਸੋ ਪਹਿਲੀ ਵਾਰ ਜਿਨ੍ਹਾਂ ਨੂੰ ਉਹਨਾਂ ਨੇ ਲਟੇਰੇ ਕਿਹਾ, ਜਿਨ੍ਹਾਂ ਨੂੰ ਉਹਨਾਂ ਨੇ ਬਾਗੀ ਔਰ ਰਾਜ ਨਹੀਂ ਕਰਨ ਵਾਲੇ ਕਿਹਾ, ਉਹਨਾਂ ਨੂੰ ਉਹਨਾਂ ਨੇ ਸਬ ਨੇਸ਼ਨ ਸਟੇਟਸ ਐਕਸੈਪਟ ਕੀਤਾ ਕਿ ਵੀ ਤੁਸੀਂ ਵਿਦਨ ਸੋਵਰਨ ਨੇਸ਼ਨ ਹੋ। ਸੋ ਇਹ ਉਹਨਾਂ ਨੇ ਕਿਹਾ ਵੀ ਇਹ ਹੁੰਦੀ ਜਿਹੜਾ ਨਿਜ ਬਲ ਸੇ ਲੈ ਹੈ, ਜਦੋਂ ਤੁਸੀਂ ਆਪਣੀ ਤਾਕਤ ਦਿਖਾਈ, ਦੁਸ਼ਮਣ ਨੂੰ ਵੀ ਪਤਾ ਹੈ। ਸੋ ਇਸੇ ਤਰ੍ਹਾਂ 47 ਦਾ ਪੀਰੀਅਡ ਸੀ। ਬੇਸ਼ੱਕ ਅਸੀਂ 13-14% ਸੀ ਪੰਜਾਬ ਦੀ ਪੋਪੂਲੇਸ਼ਨ ਦਾ, ਅਸੀਂ ਉਸ ਪੋਜੀਸ਼ਨ 'ਚ ਨਹੀਂ ਸੀ, ਮੈਜੋਰਿਟੀ ਵੀ ਕਿਸੇ ਖਿੱਤੇ 'ਚ ਨਹੀਂ ਸੀ, ਪਰ ਸਾਡੇ ਕੋਲ ਬਲ ਦੇ ਸਾਧਨ ਸਨ। ਸਾਡੇ 30-35% ਆਫੀਸਰ ਉਸ ਵੇਲੇ ਦੀ ਬ੍ਰਿਟਿਸ਼ ਆਰਮੀ 'ਚ ਸਿੱਖ ਸਨ, 20% ਦੇ ਕਰੀਬ ਜਿਹੜੀ ਹੈ ਉਹ ਫੌਜ ਦੇ ਵਿੱਚ ਸਿੱਖ ਸਨ, ਜਿਹੜੀ ਓਵਰਆਲ ਨਫਰੀ ਹੈ। 6-7 ਸਿੱਖ ਰਿਆਸਤਾਂ ਸਨ। ਫਿਰ ਸਿੱਖਾਂ ਦੇ ਲਈ ਗੁੱਡਵਿਲ ਸੀ। 1939 ਤੋਂ 1945 ਤੱਕ ਦੂਸਰੇ ਸੰਸਾਰ ਯੁੱਧ ਦੇ ਵਿੱਚ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਕੁਰਬਾਨੀਆਂ ਕੀਤੀਆਂ ਸੀ। ਸੋ ਉਹ ਇੱਕ ਓਪਰਚੁਨਿਟੀ ਹੁੰਦੀ ਹੈ, ਇਹ ਵੀ ਇੱਕ ਬਲ ਹੁੰਦਾ ਹੈ ਜਦੋਂ ਕਿ ਤੁਸੀਂ ਉਸ ਸਿਚੁਏਸ਼ਨ ਨੂੰ ਦੇਖਦੇ ਹੋ। ਤੇ ਜੇ ਅਸੀਂ ਕਰੰਟ ਸਿਚੁਏਸ਼ਨ ਵੱਲ ਆਈਏ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਲੜੇ, ਸ਼ੇਰਾਂ ਦੀ ਤਰ੍ਹਾਂ ਲੜੇ। 1984 ਜੂਨ ਤੋਂ ਲੈ ਕੇ ਹੁਣ ਤੱਕ ਕੋਈ
ਅੰਗੂਠਾ ਲਾਇਆ ਨਹੀਂ, ਜਿਨ੍ਹਾਂ ਬਦਾਵਿਆਂ ਤੇ ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਭਾਵੇਂ ਸੰਤ ਰਾਮ ਉਦਾਸੀ ਨੇ ਕਿਸੇ ਹੋਰ ਕੰਟੈਕਸਟ 'ਚ ਕਿਹਾ ਸੀ, ਅੱਜ ਵੀ ਹਜ਼ਾਰਾਂ ਲੱਖਾਂ ਸਿੱਖ ਨੇ ਜਿਹੜੇ ਆਜ਼ਾਦੀ ਦੇ ਲਈ ਖਲੋਤੇ ਹੋਏ ਨੇ। ਜੀ ਜੀ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅੱਜ ਸਾਨੂੰ ਲੱਗਦਾ ਹੋਏ ਵੀ ਹਾਲਾਤ ਉੱਥੇ ਜਾਂ ਦੁਨੀਆ 'ਚ ਜਿਸ ਕਿਸਮ ਦਾ ਇਕਨੋਮਿਕਲ ਔਰ ਦੂਸਰੇ ਚੈਲੰਜਸ ਨੇ, ਜਾਂ ਅਮਰੀਕਾ ਦੇ ਇੰਟਰਸਟ ਨੇ, ਜਾਂ 9/11 ਤੋਂ ਬਾਅਦ ਸਿਨੇਰੀਓ ਬਦਲਿਆ, ਮੇ ਬੀ ਇਮੀਡੀਏਟਲੀ ਹਾਲਾਤ ਮਾਕੂਲ ਸਾਨੂੰ ਨਾ ਲੱਗਦੇ ਹੋਣ, ਸੁਖਾਵੇਂ ਨਾ ਲੱਗਦੇ ਹੋਣ। ਜੀ ਜੀ। ਪਰ ਜਦੋਂ ਤੁਸੀਂ ਤਤਪਰ ਰਹਿੰਦੇ ਹੋ, ਜੇ ਸਿੱਖ 18ਵੀਂ ਸਦੀ 'ਚ ਤਤਪਰ ਸੀ, ਨਾਦਰ ਸ਼ਾਹ ਆਇਆ, ਉਹਨੇ ਮੁਗਲਾਂ ਨੂੰ ਕਮਜ਼ੋਰ ਕੀਤਾ, ਉੱਪਰ ਆ ਗਏ। ਮੁਗਲਾਂ ਨੂੰ ਸਬ ਨੇਸ਼ਨ ਮੰਨਣਾ ਪਿਆ, ਪਰ ਫਿਰ ਉਹਨਾਂ ਨੇ ਜ਼ੁਲਮ ਸ਼ੁਰੂ ਕਰਤੇ। ਫਿਰ 20-25-30 ਸਾਲ ਸਿੱਖਾਂ ਨੇ ਲਾਹੌਰ ਲੈ ਲਿਆ, ਫਿਰ ਦਿੱਲੀ 'ਚ ਪਹੁੰਚ ਗਏ, ਦਿੱਲੀ ਤੱਕ ਪਹੁੰਚ ਗਏ, ਫਿਰ ਪੂਰਾ ਇੰਡਸ ਤੋਂ ਲੈ ਕੇ ਜਮਨਾ ਤੱਕ ਜਿਹੜਾ ਇਲਾਕਾ ਉਹਨਾਂ ਨੇ ਪੈਰਾਂ ਦੇ ਥੱਲੇ ਰੋਣ ਦਿੱਤਾ। ਸੋ ਇਹ ਹਾਲਾਤ ਬਦਲਦੇ ਰਹਿੰਦੇ ਨੇ। ਸੋ ਮੈਂ ਇਹ ਸਮਝਦਾ ਵੀ ਆਪਣੇ ਬੱਚਿਆਂ ਨੂੰ, ਵੀਰ ਗੁਰਸੇਵਕ ਸਿੰਘ ਜੀ, ਇਹ ਸਮਝਾਓ ਕਿ ਹੱਕ ਲੈਣ ਦੇ ਲਈ ਗੁਰੂ ਕੇ ਸਿੰਘ ਬਣੋ। ਜੀ। 1.25 ਲੱਖ ਸੇ ਇੱਕ ਲੜਾਊਂ, ਉਹ ਸਪਿਰਿਟ ਲਿਆਓ, ਬੈਸਟ ਐਜੂਕੇਸ਼ਨ ਲਾਓ, ਵਧੀਆ ਤੋਂ ਵਧੀਆ ਤਾਲੀਮ। ਅੱਜ ਦੁਨੀਆ ਦੇ ਵਿੱਚ ਠੀਕ ਹੈ, ਡੈਮੋਕ੍ਰੇਸੀ ਲੋਕਤੰਤਰ 'ਚ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਨਾਲੋਂ ਸਿਆਣੇ ਹੁੰਦੇ ਨੇ। ਇਹੀ ਲੋਕਤੰਤਰ ਦੀ ਡੈਫੀਨੇਸ਼ਨ ਹੈ ਅੱਜ ਦੇ ਕੰਟੈਕਸਟ। ਉੱਥੇ ਇਹਦੀ ਮਾਰ ਅਸੀਂ ਖਾ ਰਹੇ। ਪਰ ਜਿਹੜਾ ਇੰਟੈਲੈਕਟ ਹੈ, ਜਦੋਂ ਅਸੀਂ ਜਿਹੜੇ ਖਾਸ ਤੌਰ ਤੇ ਬਾਹਰ ਬੈਠੇ ਹਾਂ, ਬਾਹਰਲੇ ਮੁਲਕਾਂ 'ਚ ਹੈ, ਜਦੋਂ ਅਸੀਂ ਸਿਸਟਮ ਦੇ ਵਿੱਚ ਪ੍ਰਭਾਵਸ਼ਾਲੀ ਹੋਵਾਂਗੇ। ਯਹੂਦੀਆਂ ਨੇ ਇਜ਼ਰਾਈਲ ਬਣਵਾਉਣ ਔਰ ਅੱਜ ਤੱਕ ਇਜ਼ਰਾਈਲ ਸਸਟੇਨ ਕਰਨ ਸਭ ਤੋਂ ਵੱਡਾ ਰੋਲ ਅਮਰੀਕਾ ਔਰ ਯੂਰਪ ਦੇ ਯਹੂਦੀਆਂ ਨੇ ਅਦਾ ਕੀਤਾ। ਉਹ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰਦੇ ਨੇ, ਕਿਉਂਕਿ ਇਹ ਪਹਿਲਾ ਸਵਾਲ ਉਹਨਾਂ ਦੇ ਨਾਲ ਜੁੜਦਾ ਕਿ ਕੋਈ ਦੇਸ਼ ਸਾਡੀ ਮਦਦ ਕਰੇਗਾ। ਸੋ ਜਿਹੜੇ ਹੁਣ ਡਾਇਸਪੋਰਾ ਸਿੱਖ ਨੇ, ਬਾਹਰ ਬੈਠੇ ਸਿੱਖ ਨੇ, ਜਦੋਂ ਅਸੀਂ ਵੱਧ ਤੋਂ ਵੱਧ ਚੰਗੀ ਐਜੂਕੇਸ਼ਨ ਇਹਨਾਂ ਦੇ ਸਿਸਟਮ ਦੇ ਵਿੱਚ, ਅੱਜ ਜਿਵੇਂ 34-35 ਕਾਂਗਰਸਮੈਨ ਜਿਹੜੇ ਨੇ ਉਹ ਸਿੱਖ ਫਰੈਂਡਲੀ ਕਾਕਸ ਦਾ ਹਿੱਸਾ ਬਣੇ ਨੇ, ਇਹ ਸਾਡਾ ਇਨਫਲੂਐਂਸ ਹੈ। ਇੰਗਲੈਂਡ ਦੇ ਵਿੱਚ ਜਿਵੇਂ ਸਿੱਖਾਂ ਨੇ ਲੌਬੀ ਕਰਕੇ ਦੋਨਾਂ ਪਾਰਟੀਆਂ ਦੇ ਜਿਹੜੇ ਨੇ ਉਹ ਸਾਡੀ ਸੋਵਰਨਿਟੀ ਜਾਂ ਆਜ਼ਾਦੀ ਦੀ ਹਮਾਇਤ 'ਚ ਆਏ ਨੇ। ਜੇ ਸੁਰਜੀਤ ਸਿੰਘ ਦੀ ਸਿਕਿਉਰਿਟੀ ਦਾ ਉੱਥੇ ਖਤਰਾ ਹੈ ਕਿ ਵੀ ਉਹਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ, ਤੇ ਕੈਨੇਡਾ 'ਚ NDP ਜਿਹੜੀ ਮੁੱਖ ਵਿਰੋਧੀ ਪਾਰਟੀ ਹੈ, ਉਹ ਹਮਾਇਤ ਦੇ ਵਿੱਚ ਉਹਨੇ ਬਿਆਨ ਦਿੱਤਾ ਹੈ ਕਿ ਵੀ ਸਾਨੂੰ ਵੀ ਉਹਨਾਂ ਦੀ ਸਿਕਿਉਰਿਟੀ ਦਾ ਫਿਕਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਸਾਡੇ ਰਲਵਾਂ ਇੱਕ ਪ੍ਰੈਸ਼ਰ ਹੈ, ਪੰਜਾਬ ਦੇ ਵਿੱਚ ਵੀ ਇਹ ਨਹੀਂ ਹੈ, ਉੱਥੇ ਵੀ ਰੈਜ਼ਿਸਟੈਂਸ ਹੈ। ਸਿੱਖ ਖਲੋਤੇ ਹੋਏ ਨੇ, ਥੋੜੇ ਹੋਣ ਬਹੁਤੇ ਹੋਣ, ਜੇਲ੍ਹਾਂ 'ਚ ਨੇ, ਬਾਹਰ ਨੇ, ਆਪਣੀ ਗੱਲ ਤਾਂ ਤੁਰਦੀ ਹੈ। ਇਹ ਨਹੀਂ ਹੈ ਇਹ ਦੁਸ਼ਮਣ ਸਾਡਾ ਸਮਝਦਾ। ਸਾਡੇ ਇੱਕ ਵੱਡੇ ਤਬਕੇ ਨੂੰ ਭਾਵੇਂ ਲੱਗਣ ਲੱਗ ਗਿਆ ਹੋਏ ਜੇ ਗੱਲ ਮੁੱਕ ਗਈ ਹੈ, ਦੁਸ਼ਮਣ ਨੂੰ ਪਤਾ ਹੈ ਵੀ ਜੰਗ ਜਾਰੀ ਹੈ ਔਰ ਸਿੱਖਾਂ ਨੇ ਗਿਵ ਅਪ ਨਹੀਂ ਕੀਤਾ। ਔਰ ਜੇ ਸਾਡਾ ਪਿਛਲਾ ਸਾਹ ਦੇਖਣਾ, ਸਟੈਮਿਨਾ ਦੇਖਣਾ 18ਵੀਂ ਸਦੀ ਦਾ ਕਿ ਵੀ ਕਿੰਨਾ ਵੱਡਾ ਸਾਹ ਹੈ ਸਾਡਾ, ਤੇ ਅੱਜ ਵੀ ਇਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੇ ਗਿਵ ਅਪ ਨਹੀਂ ਕੀਤਾ ਹੋਇਆ। ਸੋ ਮੈਂ ਸਮਝਦਾ ਹਾਂ ਵੀ ਇਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ, ਬੱਚਿਆਂ ਨੂੰ ਵਧੀਆ ਐਜੂਕੇਸ਼ਨ, ਘਰਾਂ ਦੇ ਵਿੱਚ ਸਿੱਖੀ, ਉਸ ਮਾਹੌਲ ਦੇ ਲਈ ਤਿਆਰ ਕਰਨਾ, ਔਰ ਬਾਹਰਲੇ ਸਿਸਟਮ ਜਿਹੜਾ ਵੱਧ ਤੋਂ ਵੱਧ ਪ੍ਰਭਾਵ ਲੈਣਾ। ਉਹੀ ਅਲਟੀਮੇਟਲੀ ਜੇ ਅੱਜ ਕੁਝ ਪਾਰਟੀਆਂ ਦੇ MP ਸਾਡੇ ਨਾਲ ਖਲੋਣੇ ਸ਼ੁਰੂ ਹੋਏ ਨੇ, ਤੇ ਜ਼ਾਹਰ ਹੈ ਇੱਕ ਦਿਨ ਆਏਗਾ ਜਿਵੇਂ ਅਮਰੀਕਾ ਇਜ਼ਰਾਈਲ ਦੇ ਨਾਲ ਖਲੋਤਾ ਹੈ, ਜਾਂ ਜਿਵੇਂ OIC ਇਸਲਾਮਿਕ ਕੰਟਰੀਜ਼ ਨੇ ਉਹ ਫਲਸਤੀਨ ਦਾ ਇਸ਼ੂ ਹੋਏ, ਕੋਈ ਹੋਰ ਹੋਏ, ਉਹਦੀ ਹਮਾਇਤ 'ਚ ਖਲੋਂਦੇ ਨੇ। ਸੋ ਸਾਡੀ ਵੀ ਮਦਦ ਦੇ ਉੱਤੇ ਜਿਹੜਾ ਹੈ ਇੰਟਰਨੈਸ਼ਨਲ ਕਮਿਊਨਿਟੀ ਆਏਗੀ, ਪਰ ਸਾਨੂੰ ਅਜੇ ਬਹੁਤ ਇਸ ਪਾਸੇ ਬੜੀ ਮਜ਼ਬੂਤੀ ਦੇ ਨਾਲ ਤੁਰਦੇ ਰਹਿਣ ਦੀ ਲੋੜ ਹੈ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜਦੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।